ਆਬਨਾਏ ਹੁਰਮਜ਼ ਨੂੰ ਦੁਬਾਰਾ ਖੋਲ੍ਹਣ ਦੇ ਜਿਹੜੇ ਅਮਰੀਕੀ ਕੋਸ਼ਿਸ਼ਾਂ ਨੇ ਉਹਦੇ ਨਤੀਜੇ 'ਚ ਇਲਾਕੇ ਦੀ ਮੌਜੂਦਾ ਸੂਰਤ-ਏ-ਹਾਲ ਦੁਬਾਰਾ ਕਸ਼ੀਦਾ ਹੋ ਗਈ ਹੈ, ਜਿੱਥੇ ਅਮਰੀਕੀ ਫੌਜਾਂ ਤੇ ਈਰਾਨੀ ਫੋਰਸਿਸ ਦੇ ਦਰਮਿਆਨ ਤਸਾਦਮ ਦੇ ਰਿਪੋਰਟਸ ਸਾਹਮਣੇ ਆ ਰਹੇ ਨੇ। ਅਮਰੀਕੀ ਫੌਜ ਨੇ ਦਾਅਵਾ ਕੀਤਾ ਹੈ ਕਿ ਜਿਹੜੇ ਗੁਜ਼ਸ਼ਤਾ ਰੋਜ਼ ਯਾਨੀ ਪੀਰ ਵਾਲੇ ਦਿਨ 6 ਈਰਾਨੀ ਕਸ਼ਤੀਆਂ ਨੂੰ ਜਿਹੜਾ ਹੈ ਉਹ ਜਿਹੜੇ ਤਿਜਾਰਤੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੀਆਂ ਸਨ, ਉਹਨਾਂ ਨੂੰ ਫਾਇਰਿੰਗ ਕਰਕੇ ਅਮਰੀਕਾ ਕਹਿੰਦਾ ਹੈ ਕਿ ਅਸੀਂ ਤਬਾਹ ਕਰ ਦਿੱਤਾ ਹੈ, ਜਦੋਂ ਕਿ ਈਰਾਨ ਦਾ ਇਹ ਕਹਿਣਾ ਹੈ ਕਿ ਅਮਰੀਕਾ ਨੇ ਸਿਵਿਲੀਅਨ ਕਸ਼ਤੀਆਂ ਨੂੰ ਨਿਸ਼ਾਨਾ ਬਣਾਇਆ, ਜਿੱਥੇ 5 ਆਮ ਸ਼ਹਿਰੀ ਜਿਹੜਾ ਹੈ ਉਹ ਮਾਰੇ ਗਏ ਨੇ। ਈਰਾਨੀ ਸਰਕਾਰੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਜਿਹੜੀਆਂ ਕਸ਼ਤੀਆਂ ਅਮਰੀਕਾ ਨੇ ਨਿਸ਼ਾਨਾ ਬਣਾਈਆਂ ਨੇ ਉਹ ਫੌਜੀ ਨਹੀਂ ਸਨ, ਬਲਕਿ ਸਿਵਿਲੀਅਨ ਕਸ਼ਤੀਆਂ ਸਨ, ਜਿਨ੍ਹਾਂ ਤੇ ਸਾਮਾਨ ਤੇ ਮੁਸਾਫਿਰ ਮੌਜੂਦ ਸਨ। ਇਸ ਦੌਰਾਨ ਆਬਨਾਏ ਹੁਰਮਜ਼ ਵਿੱਚ ਜਨੂਬੀ ਕੋਰੀਆ ਦੇ ਇੱਕ ਤਿਜਾਰਤੀ ਜਹਾਜ਼ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਬਾਅਦ ਜਿਹੜਾ ਹੈ ਉਸ ਜਹਾਜ਼ ਵਿੱਚ ਅੱਗ ਲੱਗ ਗਈ। ਅਮਰੀਕਾ ਨੇ ਇਹ ਕਾਰਵਾਈ ਜਿਹੜਾ ਹੈ ਉਹ ਉਹਨਾਂ ਨੇ ਕਿਹਾ ਕਿ ਇਹ ਕਾਰਵਾਈ ਵੀ ਈਰਾਨ ਨੇ ਕੀਤੀ ਹੈ, ਜਿਸ ਦੇ ਬਾਅਦ ਸਦਰ ਟਰੰਪ ਨੇ ਖਾਹਿਸ਼ ਜ਼ਾਹਿਰ ਕੀਤੀ ਹੈ ਕਿ ਜਨੂਬੀ ਕੋਰੀਆ ਆਬਨਾਏ ਹੁਰਮਜ਼ ਵਿੱਚ ਫਸੇ ਜਹਾਜ਼ਾਂ ਨੂੰ ਕੱਢਣ ਲਈ ਉੱਥੋਂ ਅਮਰੀਕੀ ਆਪਰੇਸ਼ਨ ਪ੍ਰੋਜੈਕਟ ਫਰੀडम ਵਿੱਚ ਹਿੱਸਾ ਲੈ ਲਵੇ। ਖਬਰ ਰਸਾਂ ਏਜੰਸੀ ਰॉयटर्स ਦੇ ਮੁਤਾबिक ਜਨੂਬੀ ਕੋਰੀਆ ਸਦਰ ਟਰੰਪ ਦੀ ਇਸ ਦਰਖਾਸਤ ਉੱਤੇ ਗੌਰ ਕਰ ਰਿਹਾ। ਈਰਾਨੀ ਫੌਜੀ ਕਮਾਂਡ ਨੇ ਧਮਕੀ ਦਿੱਤੀ ਹੈ ਕਿ ਜਿਹੜੀ ਵੀ ਗੈਰ ਮੁਲਕੀ ਜਿਹੜੀ ਫੌਜ ਹੈ ਉਹ ਖਾਸ ਤੌਰ ਤੇ ਜਾ ਰਹੇ ਅਮਰੀਕੀ ਫੌਜ ਆਬਨਾਏ ਹੁਰਮਜ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗੀ ਤੇ ਫਿਰ ਉਹਨਾਂ ਨੂੰ ਅਸੀਂ ਨਿਸ਼ਾਨਾ ਬਣਾਵਾਂਗੇ। ਅਮਰੀਕੀ ਸਦਰ ਡੋਨਲਡ ਟਰੰਪ ਦਾ ਐਲਾਨ ਕਰਦਾ ਪ੍ਰੋਜੈਕਟ ਫਰੀडम ਆਬਨਾਏ ਹੁਰਮਜ਼ ਵਿੱਚ ਕਈ ਹਫ਼ਤੇ ਤੋਂ ਫਸੇ ਸੈਂਕੜਾ ਤਿਜਾਰਤੀ ਜਹਾਜ਼ਾਂ ਨੂੰ ਮਹਿਫੂਜ਼ ਤੌਰ ਤੇ ਕੱਢਣ ਲਈ ਜਿਹੜਾ ਹੈ ਉਹ ਕਿਹਾ ਜਾ ਰਿਹਾ ਹੈ ਕਿ ਸ਼ੁਰੂ ਕੀਤਾ ਜਾ ਰਿਹਾ ਹੈ। ਅਮਰੀਕੀ ਸੈਂਟਰਲ ਕਮਾਂਡ ਦੇ ਸਰਬਰਾਹ ਐਡਮਿਰਲ ਬ੍ਰੈਡ ਕੂਪਰ ਨੇ ਸਹਾਫੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਮਰੀਕੀ ਫੌਜਾਂ ਨੇ ਆਬਨਾਏ ਹੁਰਮਜ਼ ਵਿੱਚ ਈਰਾਨੀ ਬਾਰੂਦੀ ਸੁਰੰਗਾਂ ਤੋਂ ਪਾਕ ਇੱਕ ਜਿਹੜਾ ਹੈ ਉਹ ਕਾਮਯਾਬ ਰਾਹ ਖੋਲ੍ਹ ਦਿੱਤੀ ਹੈ ਤੇ ਇਸ ਦੌਰਾਨ 2 ਅਮਰੀਕੀ ਪਰਚਮ ਬਰਦਾਰ ਜਹਾਜ਼ ਉਹਨਾਂ ਰਾਹਾਂ ਤੋਂ ਲੰਘ ਚੁੱਕੇ ਨੇ। ਸਦਰ ਟਰੰਪ ਨੇ ਸਖਤ ਵਾਰਨਿੰਗ ਦਿੰਦੇ ਹੋਏ ਕਿਹਾ ਕਿ ਅਗਰ ਅਮਰੀਕੀ ਬਹਿਰੀਆ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਈਰਾਨ ਨੂੰ ਜ਼ਮੀਨ ਦੇ ਨਕਸ਼ੇ ਤੋਂ ਅਸੀਂ ਮਿਟਾ ਦੇਵਾਂਗੇ। ਦੂਜੇ ਪਾਸੇ ਈਰਾਨ ਦੀ ਪਾਰਲੀਮੈਂਟ ਦੇ ਸਪੀਕਰ ਮੁਹੰਮਦ ਬਾਕਿਰ ਕਾਲੀਬਾਫ ਦਾ ਇਹ ਕਹਿਣਾ ਹੈ ਕਿ ਆਬਨਾਏ ਹੁਰਮਜ਼ ਵਿੱਚ ਅਮਰੀਕਾ ਤੇ ਇਸ ਦੇ ਇਤਿਹਾਦੀਆਂ ਦੀਆਂ ਪਾਲਿਸੀਆਂ ਦੀ ਵਜ੍ਹਾ ਨਾਲ ਸੂਰਤ-ਏ-ਹਾਲ ਹੋਰ ਕਸ਼ੀਦਾ ਹੋ ਰਹੀ ਹੈ ਤੇ ਇਲਾਕੇ 'ਚ ਇੱਕ ਨਵਾਂ ਤਾਕਤ ਦਾ ਤਵਾਜ਼ਨ ਬਣ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਜਾਰੀ ਆਪਣੇ ਬਿਆਨ ਵਿੱਚ ਬਾਕਿਰ ਕਾਲੀਬਾਫ ਨੇ ਇਹ ਇਲਜ਼ਾਮ ਲਾਇਆ ਕਿ ਅਮਰੀਕਾ ਤੇ ਇਸ ਦੇ ਇਤਿਹਾਦੀਆਂ ਨੇ ਜੰਗਬੰਦੀ ਦੀ ਖਿਲਾਫਵਰਜ਼ੀ ਕਰਕੇ ਆਬਨਾਏ ਹੁਰਮਜ਼ ਵਿੱਚ ਜਹਾਜ਼ ਰਾਨੀ ਤੇ ਤਵਾਨਾਈ ਦੀ ਤਰਸੀਲ ਨੂੰ ਖਤਰੇ 'ਚ ਪਾ ਦਿੱਤਾ ਹੈ। ਉਹਨਾਂ ਦੇ ਮੁਤਾबिक ਈਰਾਨ ਇਸ ਸੂਰਤ-ਏ-ਹਾਲ ਤੋਂ ਪੂਰੀ ਤਰ੍ਹਾਂ ਆਗਾਹ ਹੈ ਤੇ ਮੌਜੂਦਾ ਹਾਲਾਤ ਅਮਰੀਕਾ ਲਈ ਕਾਬਿਲੇ ਬਰਦਾਸ਼ਤ ਨਹੀਂ ਰਹਿਣਗੇ। ਉਹਨਾਂ ਨੇ ਮਜ਼ੀਦ ਕਿਹਾ ਕਿ ਆਬਨਾਏ ਹੁਰਮਜ਼ ਵਿੱਚ ਇੱਕ ਨਵਾਂ ਤਵਾਜ਼ਨ ਬਣ ਰਿਹਾ ਹੈ, ਜਿਹੜੇ ਦੇ ਅਸਰਾਤ ਜਿਹੜੇ ਆਲਮੀ ਸਤਹ ਤੇ ਮਹਿਸੂਸ ਕੀਤੇ ਜਾਣਗੇ ਤੇ ਈਰਾਨ ਹੁਣ ਤੱਕ ਆਪਣੀ ਮੁਕੰਮਲ ਹਿਕਮਤ ਅਮਲੀ ਤੇ ਸ਼ੁਰੂ ਹੀ ਨਹੀਂ ਕੀਤੀ। ਦੂਜੇ ਪਾਸੇ ਬਰਤਾਨਵੀ ਮੈਰੀਟਾਈਮ ਏਜੰਸੀ ਨੇ ਅਮਾਰਾਤੀ ਸਾਹਿਲਾਂ ਦੇ ਕਰੀਬ 2 ਮਾਲ ਬਰਦਾਰ ਜਹਾਜ਼ ਵਿੱਚ ਜਿਹੜਾ ਹੈ ਅੱਗ ਲੱਗਣ ਦੀ ਜਿਹੜਾ ਇਤਲਾਹ ਦਿੱਤੀ ਹੈ, ਜਦੋਂ ਕਿ ਓਮਾਨ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਵੀ ਨਿਸ਼ਾਨਾ ਬਣਾਉਣ ਤੋਂ 2 ਗੈਰ ਮੁਲਕੀ ਮਜ਼ਦੂਰ ਜਿਹੜਾ ਹੈ ਉਹਨਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਜ਼ਖਮੀ ਹੋ ਗਏ ਨੇ। ਪਾਕਿਸਤਾਨ, ਭਾਰਤ, ਕੈਨੇਡਾ, ਬਰਤਾਨੀਆ, ਸਾਊਦੀ ਅਰਬ, ਕੁਵੈਤ ਤੇ ਯੂਰਪੀ ਯੂਨੀਅਨ ਸਮੇਤ ਦੁਨੀਆ ਭਰ ਦੇ ਦੂਜੇ ਮਮਾਲਿਕ ਨੇ ਮੁਤਹਦਾ ਅਰਬ ਇਮਾਰਾਤ ਉੱਤੇ ਹੋਣ ਵਾਲੇ ਹਮਲਿਆਂ ਦੀ ਸ਼ਦੀਦ ਮੁਜ਼ੰਮਤ ਕੀਤੀ ਹੈ ਤੇ तमाम ਫਰੀਕੈਨ ਉੱਤੇ ਜ਼ੋਰ ਦਿੱਤਾ ਹੈ ਕਿ ਉਹ ਜੰਗਬੰਦੀ ਦਾ ਇਹਤਰਾਮ ਕਰਨ ਤੇ ਸਫਾਰਤਕਾਰੀ ਦੇ ਜ਼ਰੀਏ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਕਸ਼ੀਦਗੀ ਦੇ ਦੌਰਾਨ ਮੁਤਹਦਾ ਅਰਬ ਇਮਾਰਾਤ ਨੇ ਈਰਾਨ ਉੱਤੇ ਜੰਗਬੰਦੀ ਦੀ ਖਿਲਾਫਵਰਜ਼ੀ ਤੇ ਮਿਜ਼ਾਈਲ ਹਮਲਿਆਂ ਦਾ ਇਲਜ਼ਾਮ ਵੀ ਲਾਇਆ ਹੈ। ਮੁਤਹਦਾ ਅਰਬ ਇਮਾਰਾਤ ਦੀ ਵਜ਼ਾਰਤ ਦਫਾ ਦੇ ਮੁਤਾबिक ਉਹਨਾਂ ਦੇ ਫਜ਼ਾਈ ਦਫਾਈ ਨਿਜ਼ਾਮ ਨੇ ਈਰਾਨ ਵੱਲੋਂ ਮੁਬੈਨਾ ਤੌਰ ਤੇ ਫਾਇਰ ਕੀਤੇ ਗਏ 15 ਦੇ ਕਰੀਬ ਮਿਜ਼ਾਈਲ ਤੇ 4 ਡਰੋਨ ਉਹਨਾਂ ਨੂੰ ਵੀ ਜਿਹੜਾ ਹੈ ਫਜ਼ਾ 'ਚ ਨਕਾਰਾ ਬਣਾਇਆ ਹੈ। ਇਸ ਦੌਰਾਨ ਮਸ਼ਰਕੀ ਖਲੀਜ ਦੇ ਇਮਾਰਾਤ ਫੁਜੈਰਾ ਵਿੱਚ ਜਿਹੜਾ ਇੱਕ ਡਰੋਨ ਹਮਲੇ ਨਾਲ ਤੇਲ ਦੀ ਤਨਸੀਬ ਵਿੱਚ ਅੱਗ ਲੱਗ ਗਈ, ਜਿਸ ਦੇ ਨਤੀਜੇ 'ਚ 3 ਭਾਰਤੀ ਸ਼ਹਿਰੀ ਜਿਹੜੇ ਹੈ ਉਹ ਜ਼ਖਮੀ ਹੋਣ ਦੇ ਵੀ ਇਤਲਾਤ ਨੇ। ਤਾਹਮ ਈਰਾਨ ਨੇ ਇਹਨਾਂ ਹਮਲਿਆਂ ਨੂੰ UAE ਉੱਤੇ ਹਮਲੇ ਨੂੰ ਰੋਕਣ ਦੀਆਂ ਇਹਨਾਂ ਅਮਰੀਕੀ ਮੁਹਿੰਮ ਜੋਈ ਦਾ ਇਹਨਾਂ ਜਿਹੜਾ ਹੈ ਨਤੀਜਾ ਕਰਾਰ ਦਿੱਤਾ ਕਿ ਜੋ ਸਭ ਕੁਝ ਹੋ ਰਿਹਾ ਹੈ ਉਹ ਅਮਰੀਕੀ ਮੁਹਿੰਮ ਜੋਈ ਦੀ ਵਜ੍ਹਾ ਤੋਂ ਹੈ। ਕਤਰ ਦੇ ਨਸ਼ਰਿਆਤੀ ਇਦਾਰੇ ਅਲ ਜਜ਼ੀਰਾ ਦੇ ਮੁਤਾबिक ਈਰਾਨੀ ਰਿਆਸਤੀ ਮੀਡੀਆ ਨਾਲ ਜੁੜੇ ਫੌਜੀ ਜ਼ਰਾਏ ਦਾ ਕਹਿਣਾ ਹੈ ਕਿ ਈਰਾਨ ਦਾ ਮੁਤਹਦਾ ਅਮਾਰਾਤ ਉੱਤੇ ਹਮਲੇ ਦਾ ਕੋਈ ਮਨਸੂਬਾ ਨਹੀਂ ਸੀ ਤੇ ਇਹ ਵਾਕਿਆਤ ਜਿਹੜੇ ਨੇ ਉਹ ਅਸਲ ਵਿੱਚ ਅਮਰੀਕਾ ਦੀ ਜਿਹੜਾ ਫੌਜੀ ਮੁਹਿੰਮ ਜੋਈ ਦਾ ਨਤੀਜਾ ਨੇ। ਈਰਾਨੀ ਹੁਕਾਮ ਦਾ ਮੌਕਫ ਹੈ ਕਿ ਜਦੋਂ ਵੀ ਈਰਾਨ ਨੇ ਕੋਈ ਕਾਰਵਾਈ ਕੀਤੀ ਹੈ ਉਹਦੀ ਜ਼ਿੰਮੇਦਾਰੀ ਅਸੀਂ ਖੁੱਲ੍ਹ ਕੇ ਕਬੂਲ ਕੀਤੀ ਹੈ, पर इस बार ये कुछ नहीं होया। ताहम नीम सरकारी खबर रसा एजेंसी तस्नीम ने रिपोर्ट किया है कि ईरानी फौजी अहदेदार ने वार्निंग दी है कि जे इमारात ने कोई गैर दानिशमंदाना कदम चुकया तो वो सारे मफादात ईरान का निशाना बना सकते हैं। मुतहदा अरब इमारात जोड़े ने
उन्होंने ईरान उत्ते इल्ज़ाम लाया कि उन्होंने जोड़ा है वो गुज़श्ता रोज़ यानी पीर वाले दिन उन्होंने मुल्क से मिज़ाइल से ड्रोन हमला किया, जिसके नतीजे फुजेरा जोड़ा है रियासत फुजेरा की रियासत एक आय रिफाइनरी में अग लग गई है तो 3 भारतीय शहरी जख्मी होने की जोड़ा है अब अमारात भी कह रहे हैं कि वो हुए ने। मुत्तहदा अरब अमारात की वजारत दफा के मुताबिक इन्हों के फजाई दिफाई निज़ाम ने जोड़ा है वो ईरान की तरफों जो बैलिस्टिक मिज़ाइल सन, क्रूज़ मिज़ाइल सन, ड्रोन सन, उन्होंने फजाए च रोक दिता। अमाराती वजारत खारजा ने इन्होंने हमलों की सख्त तरीन अल्फाज मजम्मत की, उन्होंने दहशतगर्दाना कार्रवाई करार दिता ते नाल ही वो अपनी खुद मुख्तारी के तहफ़ुज़ लिए जवाब देने का पूरा हक महफूज रखते हैं, ये भी कहा गया उन्होंने तरफ को। ईरानी वज़ीर खारजा अब्बास अरगची ने अपने सोशल मीडिया बयान यह भी कहा है कि अपना हुरमज़ हालिया कशीदगी के वाक़यात ये साबित करते हैं कि किसी भी सियासी बहरान का हल फौजी ताकत नाल मुमकिन नहीं होता। समाजी राबते की वैबसाइट से जारी बयान ईरानी वज़ीर खारजा का यह कहना सी कि मौजूदा सूरत हाल सफारतकारी ही इकल्ला ते वाहिद रास्ता है ते पाकिस्तान दी कोशिशों की वजह तो ईरान ते अमरीका के दरमियान गलबात जड़ा कुछ पेशरफ्त देखने को मिल रही है। उन्होंने पाकिस्तान के किरदार को बहुत ही अहम करार दिता। अब्बास अरागची ने अमरीका को खबरदार करते हुए कहा कि उन्होंने इन्होंने अनासर तो मोहतात रहना चाहिए जो उन्होंने दोबारा वड्डे किसी तनाज़े या दलदल जो है धकेलने की कोशिश कर रहे हैं। उन्होंने बिलवास्ता तौर पर इलाके के दूजे ममालिक का जिक्र करते हुए मुत्तहिदा अरब इमारात को भी मोहतात रहने का मशवरा दिता है। अमरीकी सदर डोनाल्ड ट्रंप ने यह कहा है कि चीन नाल लड़ाई करने की बजाय बेहतर ताल्लुकात रखना ज़्यादा फायदेमंद है। तो उन्होंने पता है कि अमरीका के जो सदर ने चीन का दौरा करने वाले ने और उन्होंने अमरीकी टीवी नाल गलबात करते हुए कहा कि चीन ते अमरीका के दरमियान ताल्लुकात बेहतरी वाले पासे जा रहे हैं तो दो ममालिक के दरमियान मजबूत ताल्लुकात कायम ने। उन्होंने कहना सी कि चीन नाल लड़ाई करने की बजाय बेहतर ताल्लुकात रखने साढ़े वास्ते सूदमंद है। एक सवाल के जवाब डोनाल्ड ट्रंप ने कहा कि फौजी लिहाज नाल ईरान हुण तकरीबन खत्म हो चुका है, जदों कि चीन, वेनेजुएला ते ईरान की सूरत हाल से असी गहरी नज़र रखी है। अमरीकी सदर डोनाल्ड ट्रंप ने इस महीने जिस तरह मैं तुहानूं दस रहा कि चीन का अहम दौरा करना है, जिथे वो चीनी आम मनसब शी जिनपिंग नाल मुलाकात करेंगे और इस दौरे दोवां ममालिक के दरमियान तिजारत, टैक्नोलॉजी ते ईरान जंग के मुतालिक जोड़ा अमूर उत्ते तबादला ख्याल किया जाएगा। दूजे पासे ये भी खबर है कि ईरान के जोड़े वजीर खारजा ने अब्बास अरागची वो भी हुण चीन का दौरा कर रहे हैं। खलीजी इलाके कशीदगी अपने अरूज से पहुँच गई है, जिथे हालिया फौजी नकलो हरकत ते सख्त बयानात ने एक दूजे जोड़ा एक वड्डे मुमकिन टकराव के खदशात पैदा कर दिते हैं और अमरीकी मीडिया दी रिपोर्ट्स के मुताबिक मुत्तहदा अरब इमारात के एक आला अहदेदार के मुताबिक अगले जोड़े 24 घंटे ने वो बहुत ही अहम हो सकते हैं, क्योंकि अमरीका या इसराइल वालों ईरान उत्ते किसी भी वक्त जोड़ा हमला मुतवक्के है। मुत्तहदा अरब इमारात के एक अहदेदार ने अमरीकी नशरियाती इदारे CNN को यह दसिया है कि हालिया वाक़ात ने सूरत हाल एक यह मकाम ते ला खड़ा किया है जिथे हुण एक मरबूत फौजी जवाब से संजीदगी नाल जिहड़ा असीं गौर कर रहे हैं। अमरीकी इंटैलीजेंस ने दावा किया है कि ईरान नूं एटमी हथियार बनाने लई दरकार वक्त पिछले साल के मुकाबले हुण तक कोई तब्दीली नहीं आई। हालांकि पिछले साल माहिरीन का ख्याल सी कि अमरीका ते इसराइल के हमले ने यह अमल एक साल पिछे धकेल दिता है। बरतानवी खबर एजेंसी रॉयटर्स के मुताबिक इंटैलीजेंस जराए का कहना है कि तेहरान के एटमी प्रोग्राम बारे ये अंदाजे सदर डोनाल्ड ट्रंप वालों जोड़ा है वो शुरू इची लाए गए सन कि 2 माह की जंग के बावजूद भी जोड़ा है जिथे उन्होंने एटमी प्रोग्राम से उत्थे ही बरकरार है, जदों कि जंग का एक वड्डा मकसद ईरान को एटमी बम बनाने तो रोकना सी और मुज़ाकरात यही किया जा रहा है अमरीका की तरफ को। रिपोर्ट दस रही है कि 28 फरवरी तो जारी हालिया अमरीकी ते इसराइली हमले ज़्यादातर ईरान के रवायती फौजी अहदाफ को निशाना बनाया गया। हालांकि इसराइल ने चंद अहम एटमी तनसीबात उत्ते हमले भी किए हैं। रिपोर्ट दस रही है कि माहिरीन का मनना है कि एटमी हथियार बनाने के वक्त कोई तब्दीली नहीं आई, तो इस गल का मतलब है कि जो ईरान के एटमी प्रोग्राम में कोई वड्डी रुकावट पैदा करनी है तो इसलिए तेहरान को मौजूद इंतहाई अफजूदा यूरेनियम के जखीरे को ख़त्म करना उत्थों हटाना जरूरी है। ये सारा मामला चल रहा है, लेकिन दूजे पासे सदर ट्रंप के हवाले नाल अमरीका कुछ जड़ा है वो सर्वे भी हो रहे हैं और ज़्यादातर अमरीकियों का ख्याल है कि अमरीकी सदर डोनाल्ड ट्रंप जहनी ते जिस्मानी तौर पर मुअस्सर तरीके नाल बतौर कमांडर इन चीफ खदमात अंजाम देने के काबिल नहीं रहे। अमरीकी अखबार वाशिंगटन पोस्ट, टीवी चैनल ABC न्यूज़ ते एफसोस पोल ही जड़ा है 59% अमरीकी ये राय रखते हैं कि सदर ट्रंप की जहनी सलाहियत ਉਹਦੇ ਦੀ क्यादत की जरूरी म्यार से पूरी नहीं उतरती।
पोल के मुताबिक 55% बालिग अमरीकी कहते हैं कि सदर ट्रंप की जिस्मानी सेहत ये अहदा संभालना मुनासिब नहीं। अलबत्ता 40% ने कहा कि ट्रंप मुल्की क्यादत के लिए जो मुकम्मल अहल ने, तो 1% अमरीकिया ने सवाल का कोई जवाब नहीं दिता। पोल 44% ने इस गल नाल इतफाक नहीं किया, तो 1% ने कोई जवाब जोड़ा इस बारे नहीं दिता। सर्वे के मुताबिक 67% शुरका ने यह कहा कि इन्होंने नहीं लगता कि ट्रंप जो है वो अहम फैसले करने की जड़ा है वो सलाहियत रखते हैं। इस सारी सूरत हाल चल रही है। अपना हुरमज़ की जी सिचुएशन है और वो अलावा जी बैकडोर डिप्लोमेसी है वो किहड़े पासे जा रही है। प्रोजेक्ट फ्रीडम का वार वार किया जा रहा है सदर ट्रंप की तरफ और कुछ दूजे मुमालिक जनूबी कोरिया या उन्होंने हवाले नाल भी गल चल रही है।